अस्सलाम वालेकुम रहमतुल्लाहि व बरकातहू। मेरे प्यारे दोस्तों भैनों तो बिरावो, आज दा मज़ेदार लतीफ़ा एक तुहानू सुना दिंदा। ਅੱਗੇ ਨਾ ਹੁਣ ਵੀ ਹਨ ਚੰਦ ਗਾঁव ਜਾਂ ਪਿੰਡਾਂ ਵਿੱਚ ਇਸ ਤਰ੍ਹਾਂ ਜਿਹੜਾ ਮੌਲਵੀ ਨਮਾਜ਼ਾਂ ਪੜ੍ਹਾਉਂਦਾ ਜਾਂ ਅਜ਼ਾਨ ਦਿੰਦਾ ਜਾਂ ਜਮਾਤ ਕਰਾਉਂਦਾ ਨਾ, ਉਹਨਾਂ ਲੋਕਾਂ ਨੇ ਜ਼ਿਮੀਂਦਾਰਾਂ ਦਾ ਉਸਦੀ ਸੇਬ ਬਣੀ ਹੁੰਦੀ ਸੌਣੀ ਹਾੜੀ ਦੀ। ਜਿਨਸ ਵੀ ਦਿੰਦੇ ਨੇ, ਕਣਕ ਦਾ ਵੀ ਗੱਡਾ ਦਿੰਦੇ ਨੇ, ਮੁਖਤਲਿਫ ਰਿਵਾਜ ਬਣੇ ਹੋਣ ਜਿਸ ਤਰ੍ਹਾਂ ਹੋ ਸਕੇ ਉਹਦੀ ਮਦਦ ਕਰਦੇ ਨੇ ਉਸ ਮੌਲਵੀ ਦੀ ਜਿਹੜਾ ਪਿੰਡ ਵਿੱਚ ਨਮਾਜ਼ਾਂ ਪੜ੍ਹਾਵੇ। ਇੱਕ ਪਿੰਡ ਵਿੱਚ ਇੱਕ ਮੌਲਵੀ ਆ ਤੇ ਉਹ 5 ਵਕਤ ਦੀਆਂ ਨਮਾਜ਼ਾਂ ਪੜ੍ਹਾਉਂਦਾ। ਉਸ ਪਿੰਡ ਵਿੱਚ ਕੋਈ ਮਹਿਮਾਨ ਚਲਾ ਗਿਆ ਤੇ ਉਹ ਮੌਲਵੀ ਸੁਬਾ ਉੱਠਿਆ, ਉਹ ਮਹਿਮਾਨ ਵੀ ਉੱਠਿਆ ਸੁਬਾ ਨਮਾਜ਼ ਮਸੀਤੀ ਪੜ੍ਹਨੇ ਵਾਸਤੇ, ਮਸਜਿਦ ਬਹਿਣੇ ਵਾਸਤੇ। ਉਹ ਮੌਲਵੀ ਵੀ ਉੱਠਿਆ। ਮੌਲਵੀ ਬਾਹਰ ਜੰਗਲ ਵਿੱਚ ਗਿਆ, ਹਾਜਤ ਰਫਾ ਕੀਤੀ ਤੇ ਉਹ ਜਿਹੜਾ ਮਹਿਮਾਨ ਆ ਉਹ ਵੀ ਉਹਦੇ ਪਿੱਛੇ ਗਿਆ, ਉਸ ਵੀ ਕੀਤੀ। ਤੇ ਆ ਕੇ ਨਾ ਉਹ ਜਿਹੜਾ ਬੰਦਾ ਮਹਿਮਾਨ ਆ ਉਸ ਵੁਜ਼ੂ ਸ਼ੁਜ਼ੂ ਕੀਤਾ, ਵੱਡੇ ਹੱਥ ਧੋਤੇ, ਪਾਕ ਸ਼ਾਕ ਸਾਫ਼ ਹੋਇਆ ਤੇ ਮੌਲਵੀ ਆਇਆ ਤੇ ਉਹ ਪਿਸ਼ਾਬ ਵੱਲੋਂ ਸਿੱਧਾ ਅੰਦਰ ਵੜ ਗਿਆ, ਮਿੰਬਰ ਤੇ ਅਜ਼ਾਨ ਦਿੱਤੀ। ਅਜ਼ਾਨ ਦੇਣੇ ਤੋਂ ਬਾਅਦ ਉੱਥੇ ਹੀ ਬਹਿ ਰਿਹਾ। ਥੋੜੀ ਦੇਰ ਬਾਅਦ ਸਾਰੇ ਪਿੰਡ ਦੇ ਲੋਕੀ ਇਕੱਠੇ ਹੋਣਾ ਸ਼ੁਰੂ ਹੋ ਗਏ। ਜਿਹੜੇ ਨਮਾਜ਼ੀਆਨ ਸੁਬਾ ਦੀ ਨਮਾਜ਼ ਪੜ੍ਹਦੇ ਉਹ ਆ ਗਏ। ਮੌਲਵੀ ਚ ਨਮਾਜ਼ ਨਿਤਾਈ, ਨਮਾਜ਼ ਨਿਤਾ ਕੇ ਤੇ ਉਸ ਨਮਾਜ਼ ਫਜਰ ਦੀ ਪੜ੍ਹਾ ਕੇ ਸਲਾਮ ਫੇਰਿਆ ਤੇ ਉਹ ਬੈਠਾ ਰਿਹਾ। ਜਿਲੇ ਸਾਰੇ ਬੰਦੇ ਨਿਕਲ ਰਹੇ ਨਾ ਤੇ ਮੌਲਵੀ ਬਾਅਦ ਵਿੱਚ ਨਿਕਲਣਾ, ਕੁੰਡੀ ਜਦਰਾ ਮਰਨਾ ਆਸ ਮਸੀਤੀ। ਉਹ ਬੈਠਾ ਰਿਹਾ ਤੇ ਉਸ ਬੰਦੇ ਨੇ ਆਖਿਆ ਜਿਹੜਾ ਮਹਿਮਾਨ ਆਉਣ, ਮੌਲਵੀ ਆਖਿਆ ਨਿਕਲ ਭਾਈਆ, ਮੈਂ ਹੁਣ ਦਰਵਾਜ਼ਾ ਬੰਦ ਕਰੋ ਸਕੇ। 1 ਮਿੰਟ ਮੌਲਵੀ ਸਾਹਿਬ ਮੇਰੇ ਕੋਲ ਬਹੁ ਤੇ ਮੇਰੀ ਗੱਲ ਸੁਣੋ। ਉਹ ਸਕਿਆ ਦੱਸੋ। ਸਕਿਆ ਗੱਲ ਇੰਨੇ, ਸੁਬਾ ਤੂੰ ਤੇ ਮੈਂ ਰਲ ਕੇ ਬਾਹਰ ਗਿਆ ਜੰਗਲ ਵਿੱਚ ਪਿਸ਼ਾਬ ਕਰਨ ਤੇ ਤੂੰ ਨਾ ਕੋਈ ਹੱਥ ਧੋਤੇ ਨਾ ਕੋਈ ਵੁਜ਼ੂ ਕੀਤਾ ਤੇ ਇੰਨੇ ਬਾਂਗ ਆ ਕੇ ਜੜ ਦਿੱਤੀ ਏ ਤੇ ਮੁੜ ਨਮਾਜ਼ ਪੜ੍ਹਾ ਦਿੱਤੀ ਏ ਤੇ ਤੂੰ ਇੰਜ ਕਿਉਂ ਕੀਤਾ? ਹੋ ਸਕਿਆ ਮੇਰੀ ਗੱਲ ਹੈ ਗੌਰ ਨਾਲ ਸੁਣ, ਧਿਆਨ ਨਾਲ। ਇਹ ਨਾ ਮੈਨੂੰ ਦਿੰਦੇ ਸੌਣੀ ਤੇ ਨਾ ਮੈਨੂੰ ਦਿੰਦੇ ਹਾੜੀ। ਛੜਾ ਮੈਂ ਲੋਕੇ ਚੋਂ ਟੁਰ ਕੇ ਟੁੱਕਰ ਲੈ ਲੈਣਾ, ਜਿਹੜਾ ਸ਼ਾਮ ਦੀ ਰੋਟੀ ਉਹ ਲੈ ਆਉਣਾ ਜਾਂ ਕੋ ਘਰ ਸਾਲਣ ਦੇ ਛੱਡਦਾ। ਤੇ ਇਹ ਮੈਨੂੰ ਖਰਚਾ ਪਾਣੀ ਨਹੀਂ ਦਿੰਦੇ, ਭੁੱਖਿਆ ਪਰੰਦੇ ਪਰ ਇਹਨਾਂ ਮੈਂ ਇੰਨੇ ਕਾਫਰ ਕਰਕੇ ਮਰਨਾ ਜਿਸ ਵੇਲੇ ਇਹ ਮੈਨੇ ਕਈ ਸ਼ੈ ਦਿੰਦੇ ਤੇ ਮੈਂ ਹੀ ਨਾਨ ਵੁਜ਼ੂ ਵਾਲੀ ਨਮਾਜ਼ਾਂ ਕਿੱਥੇ ਪੜਾਉਣੀਆਂ। ਉਸ ਗੱਲੇ ਯਾਰ ਦੋਸਤੋ, ਜਿਲੇ ਖਰਚਾ ਪਾਣੀ ਕਿਸੇ ਨੂੰ ਨਾ ਲੱਗੇ ਨਾ, ਉਹ ਵਿੱਚ ਆਪਣੀ ਕਿਸੇ ਵੀ ਕੰਮੇ ਚੋਂ ਉਹ ਕੋਈ ਨਾ ਕੋਈ ਆਦਤ ਕਰਨੋਂ ਨਹੀਂ ਰਹਿੰਦਾ। ਤੇ ਇਹ ਗੱਲ ਹੈ ਸਾਡੇ ਮੁਆਸ਼ਰੇ ਦੀ। ਤੇ ਉਸ ਮੌਲਵੀ ਆਖਿਆ ਕਿ ਮੈਨੂੰ ਨਹੀਂ ਸ਼ਹਿ ਦਿੰਦੇ ਤੇ ਮੈਂ ਕਾਫਰ ਕਰਕੇ ਮਰਨੇ। ਪਿਆਰੇ ਦੋਸਤੋ, ਇਹ ਲਤੀਫਾ ਇੱਕੋ ਤੇ ਇਹ ਵਾਕਿਆ ਵੀ ਗੱਲਾਂ ਬੜੀਆਂ ਹੋਈਆਂ ਨੂੰ ਇਹ ਸ਼ੇਅਰ ਵੀ ਕਰਿਆ ਤੇ ਸਦਾ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ ਤੇ ਅੱਲਾ ਹਾਫਿਜ਼।